ਅੱਗੇ ਜਿਹੜੇ ਕਹਿੰਦੇ ਸੀਗੇ ਨਕਸੀਰ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਸਾਥੀ ਸੁਭਗੋਲ ਵੀ ਨਕਸੀਰ ਨੂੰ ਹਟਾ ਦਿੰਦਾ ਜੀ। 2-3 ਚਮਚੇ ਪਾਣੀ ਨਾਲ ਭਿਓ ਕੇ ਤੁਸੀਂ ਰੱਖ ਦਿਓ, ਉਹ ਆਪਣੇ ਮਿਸ਼ਰੀ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਵੀ ਨਕਸੀਰ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਔਲੇ ਦਾ ਰਸ ਤੇ ਅੰਗੂਰ ਦਾ ਰਸ, ਇੱਕ ਚਮਚਾ ਔਲੇ ਦਾ ਰਸ, 1 ਚਮਚਾ ਅੰਗੂਰ ਦਾ ਰਸ। ਇਹ ਤੁਸੀਂ ਆਪਣੇ ਪਾ ਕੇ ਰੱਖ ਲਓ ਸ਼ੀਸ਼ੀ ਨੂੰ। 2 ਬੂੰਦਾਂ ਤੁਸੀਂ ਨਕਮਾ ਪਾਣੀਆਂ ਹੈਗੀਆਂ ਜੀ। ਜਾਂ ਫਿਰ ਤੁਸੀਂ ਔਲੇ ਦਾ ਪਾਊਡਰ ਲੈਣਾ ਹੈਗਾ ਅੱਧਾ ਚਮਚਾ, 1 ਚੁਟਕੀ ਵਿੱਚ ਮਲੱਠੀ ਪਾ ਕੇ। ਇਹ ਤੁਸੀਂ ਸਵੇਰੇ ਸ਼ਾਮ ਤੁਸੀਂ ਖਾ ਸਕਦੇ ਹੈਗੇ। ਤੇ ਗੁਲਕੰਦ ਜਿਹੜਾ ਹੁੰਦਾ ਉਹ ਵੀ ਵਧੀਆ ਚੀਜ਼ ਹੈ ਜੀ। ਗੁਲਕੰਦ ਲੈਣਾ ਸਮਝ ਲਓ 1 ਚਮਚਾ ਭਾਰੀ ਹੁੰਦਾ ਗੁਲਕੰਦ, ਤੇ ਅੱਧਾ ਚਮਚਾ ਵਿੱਚ ਔਲਿਆਂ ਦਾ ਪਾਊਡਰ ਮਿਲਾ ਕੇ ਉਹ ਤੁਸੀਂ ਖਾ ਲਓ। ਫਿਰ ਨਿੰਬੂ ਦੀ ਸਕੰਜਵੀ ਬਣਾ ਲਓ ਤੁਸੀਂ, ਵਿੱਚ ਸ਼ਹਿਦ ਪਾਉਣਾ ਹੈਗਾ ਖੰਡ ਦੀ ਜਗ੍ਹਾ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਫਿਗ ਜਿਹੜੇ ਹੁੰਦੇ ਤਾਂ ਪਹਿਲਾਂ ਦੱਸਿਆ ਹੈਗਾ, ਫਿਗ ਖਾਣ ਲੱਗ ਜਾਓ, ਇਹਦੇ ਨਾਲ ਵੀ ਸਾਰੀ ਆਪਣੇ ਨਕਸੀਰ ਠੀਕ ਹੋ ਜਾਂਦੀ। ਜੇ ਕੋਈ ਇੰਡੀਆ ਭਾਈ ਹੈਗਾ ਨਕਸੀਰ ਵਾਲਾ ਤਾਂ ਆਪਣੇ ਜਿਹੜਾ ਬੋਹੜ ਦਾ ਦਰਖਤ ਹੁੰਦਾ ਉੱਥੇ ਉਹਦੀ ਲਟਾਈਆਂ ਦਾੜੀ ਜਿਹਨੂੰ ਕਹਿੰਦੇ, ਉਹਦਾ ਸੁਕਾ ਕੇ ਉਹਦਾ ਪਾਊਡਰ ਬਣਾ ਲਓ। 1 ਚਮਚਾ ਤੁਸੀਂ ਲੱਸੀ ਨਾਲ ਲੈ ਲਓ, ਉਹਦੇ ਨਾਲ ਨਕਸੀਰ ਠੀਕ ਹੋ ਜਾਂਦੀ। ਵਾਰ ਵਾਰ ਤੁਸੀਂ ਪਿਆਜ਼ ਕੱਟ ਕੇ ਕੋਲ ਰੱਖ ਲਓ, ਵਾਰ ਵਾਰ ਉਹਨੂੰ ਸੁੰਘੀ ਚੱਲੋ, ਇਹਦੇ ਨਾਲ ਵੀ ਨਕਸੀਰ ਹਟ ਜਾਂਦੀ ਹੈ। ਅੱਛਾ ਜੀ। ਫਿਰ ਤੁਸੀਂ ਅੱਗੇ ਜਿਹੜੇ ਕਹਿੰਦੇ ਸੀਗੇ ਨਕਸੀਰ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਆਪਣੇ ਸਾਥੀ ਸੁਭਗੋਲ ਵੀ ਨਕਸੀਰ ਨੂੰ ਹਟਾ ਦਿੰਦਾ ਜੀ। 2-3 ਚਮਚੇ ਪਾਣੀ ਨਾਲ ਭਿਓ ਕੇ ਤੁਸੀਂ ਰੱਖ ਦਿਓ, ਉਹ ਆਪਣੇ ਮਿਸ਼ਰੀ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਵੀ ਨਕਸੀਰ ਠੀਕ ਕਰ ਦਿੰਦਾ ਜੀ। ਜਾਂ ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਔਲੇ ਦਾ ਰਸ ਤੇ ਅੰਗੂਰ ਦਾ ਰਸ, 1 ਚਮਚਾ ਔਲੇ ਦਾ ਰਸ, 1 ਚਮਚਾ ਅੰਗੂਰ ਦਾ ਰਸ। ਇਹ ਤੁਸੀਂ ਆਪਣੇ ਪਾ ਕੇ ਰੱਖ ਲਓ ਸ਼ੀਸ਼ੀ ਨੂੰ। 2 ਬੂੰਦਾਂ ਤੁਸੀਂ ਨਕਮਾ ਪਾਣੀਆਂ ਹੈਗੀਆਂ ਜੀ। ਜਾਂ ਫਿਰ ਤੁਸੀਂ ਔਲੇ ਦਾ ਪਾਊਡਰ ਲੈਣਾ ਹੈਗਾ ਅੱਧਾ ਚਮਚਾ, 1 ਚੁਟਕੀ ਵਿੱਚ ਮਲੱਠੀ ਪਾ ਕੇ। ਇਹ ਤੁਸੀਂ ਸਵੇਰੇ ਸ਼ਾਮ ਤੁਸੀਂ ਖਾ ਸਕਦੇ ਹੈਗੇ। ਤੇ ਗੁਲਕੰਦ ਜਿਹੜਾ ਹੁੰਦਾ ਉਹ ਵੀ ਵਧੀਆ ਚੀਜ਼ ਹੈ ਜੀ। ਗੁਲਕੰਦ ਲੈਣਾ ਸਮਝ ਲਓ 1 ਚਮਚਾ ਭਾਰੀ ਹੁੰਦਾ ਗੁਲਕੰਦ, ਤੇ ਅੱਧਾ ਚਮਚਾ ਵਿੱਚ ਔਲਿਆਂ ਦਾ ਪਾਊਡਰ ਮਿਲਾ ਕੇ ਉਹ ਤੁਸੀਂ ਖਾ ਲਓ। ਫਿਰ ਨਿੰਬੂ ਦੀ ਸਕੰਜਵੀ ਬਣਾ ਲਓ ਤੁਸੀਂ, ਵਿੱਚ ਸ਼ਹਿਦ ਪਾਉਣਾ ਹੈਗਾ ਖੰਡ ਦੀ ਜਗ੍ਹਾ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਫਿਗ ਜਿਹੜੇ ਹੁੰਦੇ ਤਾਂ ਪਹਿਲਾਂ ਦੱਸਿਆ ਹੈਗਾ, ਫਿਗ ਖਾਣ ਲੱਗ ਜਾਓ, ਇਹਦੇ ਨਾਲ ਵੀ ਸਾਰੀ ਆਪਣੇ ਨਕਸੀਰ ਠੀਕ ਹੋ ਜਾਂਦੀ। ਜੇ ਕੋਈ ਇੰਡੀਆ ਭਾਈ ਹੈਗਾ ਨਕਸੀਰ ਵਾਲਾ ਤਾਂ ਆਪਣੇ ਜਿਹੜਾ ਬੋਹੜ ਦਾ ਦਰਖਤ ਹੁੰਦਾ ਉੱਥੇ ਉਹਦੀ ਲਟਾਈਆਂ ਦਾੜੀ ਜਿਹਨੂੰ ਕਹਿੰਦੇ, ਉਹਦਾ ਸੁਕਾ ਕੇ ਉਹਦਾ ਪਾਊਡਰ ਬਣਾ ਲਓ। 1 ਚਮਚਾ ਤੁਸੀਂ ਲੱਸੀ ਨਾਲ ਲੈ ਲਓ, ਉਹਦੇ ਨਾਲ ਨਕਸੀਰ ਠੀਕ ਹੋ ਜਾਂਦੀ। ਵਾਰ ਵਾਰ ਤੁਸੀਂ ਪਿਆਜ਼ ਕੱਟ ਕੇ ਕੋਲ ਰੱਖ ਲਓ, ਵਾਰ ਵਾਰ ਉਹਨੂੰ ਸੁੰਘੀ ਚੱਲੋ, ਇਹਦੇ ਨਾਲ ਵੀ ਨਕਸੀਰ ਹਟ ਜਾਂਦੀ ਹੈ। ਅੱਛਾ ਜੀ। ਫਿਰ ਤੁਸੀਂ